अस्सलाम वालेकुम दोस्तों, मैं हाँ नासर किसाना और तुसी वेख रहे हो साडा पंजाबी चैनल एक पिंड पंजाब दा। साडा अज दा पिंड है सांदलबार दे इलाके, जिला टोबा टेक सिंह दा, ਚੱਕ नंबर 291 ਜੀਂਬੇ ਗੁਮਟਾਲਾ। ਇਹ ਪਿੰਡ ਟੋਬਾ ਟੇਕ ਸਿੰਘ ਵੱਲੋਂ ਆਂਦਿਆਂ 318 ਜੀਂਬੇ ਸਟਾਪ ਤੱਕ 9 ਕਿਲੋਮੀਟਰ ਹੈ। ਸਟਾਪ ਤੋਂ ਅੱਗੇ 2 ਕਿਲੋਮੀਟਰ ਹੈ। ਜੀ ਹਾਂ, ਪੰਜਾਬ ਦੇ ਖੁੱਲੇ ਮੈਦਾਨਾਂ ਵਿੱਚ सांदलबार ਦੇ ਇਲਾਕੇ ਵਿੱਚ ਵਸਿਆ ਇਹ ਪਿੰਡ ਚੱਕ ਨੰਬਰ 291 ਜੀਂਬੇ ਗੁਮਟਾਲਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਪਰ ਇਸ ਜ਼ਮੀਨ ਦੀ ਪਹਿਚਾਣ ਹਮੇਸ਼ਾ ਤੋਂ ਇਹ ਨਹੀਂ ਸੀ। ਇਸ ਦਾ ਪੁਰਾਣਾ ਨਾਮ ਗੋਟਾਲਾ ਸੀ, ਜੋ ਆਪਣੇ ਅੰਦਰ ਇੱਕ ਪੂਰੀ ਤਾਰੀਖ ਸਾਂਭੀ ਬੈਠਾ ਹੈ। ਗੋਰਾ ਸਰਕਾਰ ਦੇ ਦੌਰ ਤੋਂ ਪਹਿਲੇ, ਜਦੋਂ ਇਹ ਇਲਾਕਾ ਜ਼ਿਆਦਾਤਰ ਜੰਗਲਾਤ ਔਰ ਚਰਾਗਾਹਾਂ ਤੇ ਮੁਸ਼ਤਮਿਲ ਸੀ, ਇੱਥੇ ਬਹੁਤ ਘੱਟ ਗਿਣਤੀ ਵਿੱਚ ਖਾਨਦਾਨ ਆਬਾਦ ਸੀ। ਗੋਟਾਲਾ ਦਰਅਸਲ ਇੱਕ ਖਾਨਦਾਨ ਜਾਂ ਕਬਾਇਲੀ ਨਾਮ ਸੀ। ਦੱਸਣ ਵਾਲੇ ਦੇ ਮੁਤਾਬਕ ਇਹ ਨਾਮ ਕਿਸੇ ਗੋਟਾਲਾ ਖਾਨਦਾਨ ਨਾਲ ਜੁੜਦਾ ਹੈ ਜਾਂ ਕਿਸੇ ਵੱਡੇ ਜ਼ਿਮੀਂਦਾਰ ਜਾਂ ਬਜ਼ੁਰਗ ਦੇ ਨਾਮ ਤੇ ਰੱਖਿਆ ਹੈ, ਕਿਉਂਕਿ ਪੁਰਾਣੇ ਵੇਲੇ ਵਿੱਚ ਪਿੰਡਾਂ ਦੇ ਨਾਮ ਕਿਸੇ ਮਸ਼ਹੂਰ ਬੰਦੇ ਦੇ ਨਾਂ ਦੇ ਨਾਲ ਹੀ ਮਸ਼ਹੂਰ ਹੋ ਜਾਂਦੇ ਸੀ। ਜਦੋਂ ਗੋਰਾ ਸਰਕਾਰ ਨੇ ਕੈਨਾਲ ਕਾਲੋਨੀਜ਼ ਦਾ ਨਿਜ਼ਾਮ ਕਾਇਮ ਕੀਤਾ ਤਾਂ ਪੂਰੇ सांदलबार ਵਿੱਚ ਜ਼ਮੀਨ ਨੂੰ ਬਕਾਇਦਾ ਨੰਬਰ ਦਿੱਤੇ ਗਏ। ਹਰ ਚੱਕ ਨੂੰ ਨਕਸ਼ਾ ਔਰ ਰੈਵਨਿਊ ਰਿਕਾਰਡ ਵਿੱਚ ਸ਼ਾਮਲ ਕੀਤਾ। ਪੁਰਾਣੇ ਦੇਸੀ ਨਾਮ ਆਹਿਸਤਾ ਖਤਮ ਹੋ ਗਏ। ਅੱਜ ਸਰਕਾਰੀ ਰਿਕਾਰਡ ਵਿੱਚ ਤਾਂ ਗੋਟਾਲਾ ਨਾਮ ਨਹੀਂ ਮਿਲਦਾ, ਮਗਰ ਬਜ਼ੁਰਗਾਂ ਦੀਆਂ ਗੱਲਾਂ, ਪੁਰਾਣੀ ਨਸਲ ਦੀਆਂ ਯਾਦਾਂ ਔਰ ਜ਼ਬਾਨੀ ਤਾਰੀਖ ਵਿੱਚ ਗੋਟਾਲਾ ਅੱਜ ਵੀ ਸਾਹ ਲੈ ਰਿਹਾ ਹੈ। ਇਹ ਸਿਰਫ ਇੱਕ ਨਾਮ ਦੀ ਤਬਦੀਲੀ ਨਹੀਂ ਸੀ, ਇਹ ਇੱਕ ਅਹਿਦ ਦੇ ਖਾਤਮੇ ਔਰ ਦੂਜੇ ਅਹਿਦ ਦੇ ਸ਼ੁਰੂ ਹੋਣ ਦੀ ਕਹਾਣੀ ਸੀ। ਚੱਕ ਨੰਬਰ 291 ਜੀਂਬੇ ਗੁਮਟਾਲਾ ਦਾ ਰਕਬਾ 42 ਮੁਰੱਬੇ ਹੈ। 4000 ਦੀ ਆਬਾਦੀ ਵਿੱਚ ਲਗਭਗ 350 ਘਰ ਨੇ ਔਰ 1600 ਵੋਟ ਕਾਸਟ ਹੁੰਦੇ ਨੇ। ਵੱਡੀ ਗਿਣਤੀ ਵਿੱਚ ਅਰਾਈ ਤੇ ਗੁੱਜਰ ਬਰਾਦਰੀ ਬੈਠੀ ਹੈ। ਇਸ ਪਿੰਡ ਦੇ ਵਿੱਚ 4 ਤੋਂ 5 ਘਰ ਜੱਟ ਬਰਾਦਰੀ ਦੇ ਨੇ, ਕੁਝ ਘਰ ਰਾਜਪੂਤ ਬਰਾਦਰੀ ਦੇ ਵੀ ਹੈਗੇ ਨੇ। ਇਸ ਤੋਂ ਇਲਾਵਾ ਸੈयद ਬਰਾਦਰੀ ਵੀ ਇਸ ਪਿੰਡ ਵਿੱਚ ਹੈਗੀ ਆ। ਸੈयद ਬਰਾਦਰੀ ਜਿਨ੍ਹਾਂ ਨੂੰ ਨਿਸਬਤ-ਏ ਰਸੂਲ ਦਾ ਸ਼ਰਫ ਹਾਸਲ ਹੈ, ਜਿਨ੍ਹਾਂ ਦੇ ਨਾਮ ਦੇ ਨਾਲ ਚੰਗੇ ਕਿਰਦਾਰ ਦੀ ਜ਼ਿੰਮੇਵਾਰੀ ਜੁੜੀ ਹੋਈ ਹੈ, ਕਿਉਂਕਿ ਇੱਜ਼ਤ ਨਸਬ ਨਾਲ ਨਹੀਂ ਅਮਲ ਨਾਲ ਕਾਇਮ ਰਹਿੰਦੀ ਹੈ। ਔਰ ਸੈयद ਉਹੀ ਹੈ ਜਿਹੜਾ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੀ ਸੀਰਤ ਨੂੰ ਆਪਣੀ ਜ਼ਿੰਦਗੀ ਵਿੱਚ ਜ਼ਿੰਦਾ ਰੱਖੇ। ਇੱਕ ਹੋਰ ਖਾਸ ਗੱਲ, ਇਸ ਪਿੰਡ ਵਿੱਚ ਓੜ ਰਾਜਪੂਤ ਵੀ ਵੱਡੀ ਗਿਣਤੀ ਵਿੱਚ ਬੈਠੇ ਆ। ਅਰਾਈ ਲੁਧਿਆਣਾ, ਫਿਰੋਜ਼ਪੁਰ, ਮੋਕਮਗੜ੍ਹ, ਰਾਂਦੀਆਂ ਵਾਲੇ ਨੇ। ਗੁੱਜਰ ਲੁਧਿਆਣਾ ਦੇ ਪਿੰਡ ਘਮੈਤ ਦੇ ਨੇ। 3 ਮਸੀਤਾਂ ਨੇ ਇਸ ਪਿੰਡ ਵਿੱਚ ਔਰ ਦੀਨੀ ਤਾਲੀਮ ਹਾਸਲ ਕਰਨ ਲਈ 2 ਮਦਰਸੇ ਵੀ ਹੈਗੇ ਨੇ। ਇੱਕ ਵੇਲਾ ਸੀ ਜਦੋਂ ਹਰ ਪਿੰਡ ਵਿੱਚ ਤਾਲੀਮ ਦੀ ਸਹੂਲਤ ਨਹੀਂ ਮਿਲਦੀ ਸੀ, ਖਾਸ ਕਰਕੇ ਕੁੜੀਆਂ ਲਈ ਸਕੂਲ ਹਰ ਪਿੰਡ ਵਿੱਚ ਨਹੀਂ ਹੁੰਦਾ ਸੀ। ਪਰ ਵੇਲੇ ਨੇ ਪਾਸਾ ਮਾਰਿਆ, ਸੋਚ ਬਦਲੀ ਔਰ ਅੱਜ ਪੰਜਾਬ ਦੇ ਹਰ ਪਿੰਡ ਵਿੱਚ ਕੁੜੀਆਂ ਲਈ ਅਲੱਗ ਤੋਂ ਸਕੂਲ ਮੌਜੂਦ ਨੇ। ਇਸ ਪਿੰਡ ਵਿੱਚ 8ਵੀਂ ਤੱਕ ਸਕੂਲ ਹੈ ਕੁੜੀਆਂ ਲਈ। ਇਹ ਇਸ ਗੱਲ ਦੀ ਗਵਾਹੀ ਹੈ ਕਿ ਸ਼ਊਰ, ਤਾਲੀਮ ਔਰ ਤਰੱਕੀ ਬੇਸ਼ੱਕ ਹੌਲੀ ਹੌਲੀ ਪਰ ਆਪਣੇ ਰਾਸਤੇ ਖੁਦ ਬਣਾ ਲੈਂਦੀ ਹੈ। ਮੁੰਡਿਆਂ ਦਾ ਸਕੂਲ ਵੀ 8ਵੀਂ ਤੱਕ ਹੈ। ਇੱਕ ਵੇਲਾ ਸੀ ਜਦੋਂ ਤਾਲੀਮ ਦੀ ਵਾਹਦ ਜ਼ਿੰਮੇਵਾਰੀ ਹਕੂਮਤ ਤੇ ਸੀ। ਪਿੰਡਾਂ ਵਿੱਚ ਸਿਰਫ ਸਰਕਾਰੀ ਸਕੂਲ ਹੀ ਹੁੰਦੇ ਸੀ। ਫਿਰ ਆਬਾਦੀ ਵਧਣ ਲੱਗ ਪਈ ਤੇ ਸਰਕਾਰੀ ਸਕੂਲਾਂ ਦੇ ਵਸਾਇਲ ਮਹਦੂਦ ਹੁੰਦੇ ਗਏ। ਕਲਾਸਾਂ ਜ਼ਿਆਦਾ, ਉਸਤਾਦ ਘੱਟ ਤੇ ਸਹੂਲਤਾਂ ਦੀ ਘਾਟ ਹੋਣ ਲੱਗ ਪਈ। ਨਤੀਜਤਨ ਵਾਲਿदैन ਨੇ ਬਿਹਤਰ ਤਾਲੀਮ, ਨਜ਼ਮੋ ਜ਼ਬਤ ਔਰ ਤਵੱਜੋ ਦੀ ਤਲਾਸ਼ ਸ਼ੁਰੂ ਕੀਤੀ। ਇਸ ਖਲਾਅ ਨੂੰ ਪੁਰ ਕਰਨ ਲਈ ਪੜ੍ਹੇ ਲਿਖੇ ਨੌਜਵਾਨ, ਰਿਟਾਇਰਡ ਅਸਾਤਜ਼ਾ ਕਰਾਮ ਔਰ ਤਾਲੀਮ ਦੋਸਤ ਅਫਰਾਦ ਨੇ ਘਰਾਂ ਵਿੱਚ ਜਾਂ ਕਿਰਾਏ ਦੀਆਂ ਬਿਲਡਿੰਗਾਂ ਵਿੱਚ ਛੋਟੇ-ਛੋਟੇ ਸਕੂਲ ਬਣਾਉਣੇ ਸ਼ੁਰੂ ਕਰ ਦਿੱਤੇ। ਇਹੀ ਸਕੂਲ ਅੱਗੇ ਜਾ ਕੇ ਪ੍ਰਾਈਵੇਟ ਸਕੂਲ ਦੇ ਨਾਵਾਂ ਨਾਲ ਜਾਣੇ ਗਏ। ਬਿਹਤਰ ਨਜ਼ਮੋ ਜ਼ਬਤ, ਅੱਛੇ ਨਤਾਇਜ ਨੂੰ ਵੇਖਦਿਆਂ ਵਾਲਿदैन ਨੇ ਜ਼ਿਆਦਾ ਫੀਸ ਦੇ ਕੇ ਵੀ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਕਬੂਲ ਕਰ ਲਿਆ। ਪ੍ਰਾਈਵੇਟ ਸਕੂਲ ਕਿਸੇ ਇੱਕ ਦਿਨ ਵਿੱਚ ਨਹੀਂ ਬਣੇ। ਇਹ ਨਿਜ਼ਾਮ ਦੀ ਕਮੀ, ਵਾਲਿदैन ਦੀ ਉਮੀਦ ਔਰ ਸਟਾਫ ਦੀ ਸਖਤ ਮਿਹਨਤ ਦਾ ਨਤੀਜਾ ਸੀ। ਇਸ ਪਿੰਡ ਵਿੱਚ ਵੀ ਇੱਕ ਪ੍ਰਾਈਵੇਟ ਸਕੂਲ ਹੈਗਾ ਹੈ। 2 ਨੰਬਰਦਾਰ ਨੇ ਇਸ ਪਿੰਡ ਵਿੱਚ, ਜ਼ਾਹਦ ਸੁਲਤਾਨ ਅਰਾਈ ਤੇ ਜ਼ਹੂਰ ਇਲਾਹੀ ਨੰਬਰਦਾਰ। ਇਹਨਾਂ ਦਾ ਤਲਕ ਵੀ ਅਰਾਈ ਬਰਾਦਰੀ ਨਾਲ ਹੀ ਹੈ। ਲਾਗੇ ਪਿੰਡਾਂ ਦੀ ਗੱਲ ਕਰੀਏ ਤਾਂ 295 ਜੀਂਬੇ ਦੇਵੀਦਾਸਪੁਰਾ। ਇਸ ਪਿੰਡ ਦੀਆਂ 2 ਆਬਾਦੀਆਂ ਨੇ, ਛੋਟਾ ਦੇਵੀਦਾਸ ਤੇ ਵੱਡਾ ਦੇਵੀਦਾਸ। 290 ਜੀਂਬੇ, 318 ਜੀਂਬੇ ਕੋਟਲੀ ਬਾਜਵਾ, 287 ਜੀਂਬੇ ਪਲਾਸੌਰ। ਇਹ ਵੀ ਬਹੁਤ ਤਾਰੀਖੀ ਪਿੰਡ ਹੈ, ਜਿਸ ਦੀ ਵੀਡੀਓ ਤੁਹਾਨੂੰ ਕੁਝ ਦਿਨਾਂ ਤੱਕ ਵੇਖਣ ਨੂੰ ਸਾਡੇ ਚੈਨਲ ਇੱਕ ਪਿੰਡ ਪੰਜਾਬ ਦਾ ਤੇ ਮਿਲੇਗੀ। ਚੱਕ ਨੰਬਰ 321 ਜੀਂਬੇ ਸਿਓਵਾਲ, ਜਾਨੀਵਾਲਾ। ਵੰਡ ਤੋਂ ਪਹਿਲੇ ਵੀ ਇੱਥੇ ਹਾਈ ਸਕੂਲ ਸੀ ਔਰ ਆਲੇ ਦੁਆਲੇ ਦੇ ਸਾਰੇ ਪਿੰਡਾਂ ਵਿੱਚੋਂ ਸਟੂਡੈਂਟ ਇੱਥੇ ਪੜ੍ਹਨ ਆਉਂਦੇ ਸੀ। ਨੁਮਾਇਆਂ ਸ਼ਖਸੀਅਤ ਉਹ ਚਿਰਾਗ ਹੁੰਦੇ ਨੇ ਜਿਹੜੇ ਖੁਦ ਜਲ ਕੇ ਵੀ ਆਪਣੇ ਲੋਕਾਂ ਲਈ ਰਾਸਤੇ ਰੋਸ਼ਨ ਕਰਦੇ ਨੇ। ਮਜੀਦ ਨੰਬਰਦਾਰ, ਬਸ਼ਾਰਤ ਕੌਂਸਲਰ, ਮੁਹੰਮਦ ਅਸ਼ਰਫ ਦੁਕਾਨਦਾਰ ਲੁਧਿਆਣਵੀ, ਬਾਊ ਇਕਬਾਲ,
इब्राहिम सिपाही अराई, सईद मोहकम गढ़िया अराई, गनी गुज्जर मरहूम, जुल्फकार गुज्जर जिन्हां दी 88 फाटक ते खल वंडे दी दुकान भी है, मुहम्मद अली गुज्जर मरहूम, अकबर गुज्जर, अकरम गुज्जर, अब्दुल गुज्जर मरहूम, अकबर लुधियानिया, हाजी अब्दुल गफूर अराई, मुर्तजा अराई, राणा एहसान साहब, गुलाम हुसैन जट, उमर हजात जट का नाम पिंड दे परिया पंचायत वाले बंदियां विच आंदा है। क्रिकेट की टीम बहुत वधिया इस पिंड दी, लोग बहुत अमन पसंद ने, आपस विच बहुत प्यार मुहब्बत नाल रहिंदे ने। दसदे कि इस पिंड विच गुरुद्वारा भी सी जो इस गल की गवाही दिंदा है कि वंड तो पहले इत्थे सिख बरादरी वसदी रही है। जनाब अब्दुल लतीफ सैफी सैकटरी वाटर मैनेजमेंट वो नाम सी जिन्हां ने अपने अहुदे नूं खिदमत का वसीला बनाया। बिजली, वाटर सप्लाई, हस्पताल, सोलंग और सीवरेज सिस्टम जिहे बुनियादी मसाइल नूं हल करके पिंड दी आवाम नूं सहूलत दित्ती। अहुदे तां वक्त दे नाल खत्म हो जांदे ने, पर खलूस नाल कीते गए काम हमेशा जिंदा रहिंदे ने। यही वजह है कि अज भी लोग अपनी नमाज़ां तो बाद इन्हां लई दुआ करदे ने। शहीद वो अजीम इंसान हुंदा है जो हक और वतन की खातर जान दे के हमेशा लिए अमर हो जाता है। मनीर अहमद वल्द मुहम्मद शरीफ शहीद जो कि 1971 की जंग दौरान छंब जोड़ियां के महाज ते वतन की खातर कुर्बान हो गए। इन्हां दा ताल्लुक भी चक नंबर 291 जींबे गुमटाला नाल ही सी। काश्तकारी ज्यादा है इस पिंड विच, मुलाजम पेशा लोग भी कोई ज्यादा नहीं, कारोबार नाल भी थोड़ी गिनती विच लोग जुड़े हुए ने। ओवरसीज पाकिस्तान भी हैगे ने इस पिंड विच जो अपने प्यारियां दीयां लोड़ां पूरीआं करन लई अपने भैण भाई, बीवी, बच्चे और माँ बाप तो दूर ईदां शबरातां मनाते हैं। कमाद, कणक, चारा, मकई दीयां फसलां ज्यादा उगाईयां जांदियां ने, इस करके माल डंगर बाकी पिंडां नालों ज्यादा है इस पिंड विच। एक होर खास गल इस पिंड विच पोल्ट्री फार्म बहुत ज्यादा ने। दोस्तों ये सी साडा अज दा पिंड चक नंबर 291 जींबे गुमटाला। उम्मीद करते हैं तुहानू साडी वीडियो पसंद आई होवेगी। जेकर तुसी भी चाहते हो कि तुहाडा पिंड भी दुनिया दीयां नज़रां च आवे तो साडे दिते हुए नंबर ते राबता कर सकते हो या कमेंट विच अपने पिंड दा नाम लिख सकते हो। यही वीडियो छोटे छोटे पार्ट्स विच वेखण लई तुसी सानू फेसबुक पेज एक पिंड पंजाब दा ते नासर कसाना हुशियारपुरिया ते टिकटॉक अकाउंट नासर कसाना 370 ते इंस्टाग्राम ते नासर कसाना हुशियारपुरिया नू फॉलो कर सकते हो। बहुत शुक्रिया, रब राखा।